कभी लड़ाई तो नहीं सी हुई उन्होंने नहीं कुर्बानी तो आन के नहीं बड़ी छोटी ना ना लड़ाई छड़ के वो तीन नाल वेंदे हुंदे सन। अच्छा जी हाँ जी उन्हां दी हुंदी सी। जो सिखां दी अपनी आंदी सी कोई त्योहार आंदे आहो ते ਉਹ ਲੋਹੀ ਖਾਦੇ ਲੋਹੀ हां ਤੇ ਬੜਾ ਜਸ਼ਨ ਕਰ ਦਿੰਦੇ ਹਨ ਨਾਲ। मुसलमानी से रोक देना भी अंजना ਨਾ 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 अच्छा अच्छा ਮੁਸਲਮਾਨ ਵੀ ਨਾਲ ਹੀ ਨੱਚੀ ਜਾਂਦੇ ਹੁੰਦੇ ਸਨ ਮੁੰਡੇ। अच्छा जी ਹਾਂ ਯਾਰ ਬੜੀ ਮੁਹੱਬਤ ਸੀ। ਹਾਂ ये बसों बड़ी जबरदस्त सी जिनको कहते हाँ, प्यार वाली सी ਬੱਲੇ अच्छा जी ਉਹ ਉਹਦੇ ਵਰਗਾ ਸਵਾਦ ਤਾਂ ਅਸਰ ਪੂਰਾ ਵੀ ਨਹੀਂ ਹੈ। ਜਵਾਨਾਂ ਕੁੜੀਆਂ ਕੋਲ ਲਈਆਂ ਤੇ ਕਾਫਲਾ ਜਾਂਦਾ ਨਾ ਮੁਸਲਮਾਨਾਂ ਦਾ ਤੇ ਹਾਂ ਕੋਈ ਆਪਣੇ ਘਰੋਂ ਲੈ ਕੇ ਤੁਰਦਾ ਜੋ ਹਾਂ। ਕੁਝ ਉਹਨਾਂ ਕੋਲ ਚੁੱਕਿਆ ਗਿਆ जो जिस तक ਉਹ ਖੋ ਲੈਣਾ। ਜੇ ਸੋਹਣੀ ਕੁੜੀ ਜਵਾਨ ਕੁੜੀ ਉਹ ਲੈ ਗਏ खो के ले जाना ਖੋ ਕੇ ਲੈ ਜਾਣੀ। ਉਹਨਾਂ ਨੇ ਵੱਟ ਚੁੱਕ ਹੁੰਦੀ ਸੀ ਇਹਦੀ ਧੀ ਭੈਣ ਲੈ ਕੇ ਬਹੁ ਫੜ ਕੇ ਲੈ ਕੇ ਜਾਂਦਾ ਉਹ ਜਾਂ ਮਾਰ ਦਿੰਦਾ ਸੀ ਜਾਂ ਮਰ ਜਾਂਦਾ ਸੀ। ਉਹ ਲੜਾਈ ਹੋਈ ਉਧਰ ਸ਼ੁਰੂ ਹੋਈ ਸੀ ਫਿਰ ਇੱਧਰ ਵੀ ਸ਼ੁਰੂ ਹੋ ਗਈ। इधर किवें हुई जो उधरों ਉਧਰ ਫਿਰ जेडे आंदे सो बेचारे अंदर हुंदे ने साडे धीआं खोलियां दे ਹਾਂ ते इधर दे जेडे ਫਿਰ ਇੱਧਰ ਹੀ ਸ਼ੁਰੂ ਹੋ ਗਈ ਇਹਦੇ ਵਸਨੀਕ ਨੇ ਇੱਧਰ ਇੱਕ ਸੀ ਵੱਧ ਤੋਂ ਸ਼ੁਰੂ ਹੋ ਗਈ ਸੀ। ਬਾਕੀ ਇਹ ਧੀ ਭੈਣ ਨੂੰ ਹੱਥ ਨਹੀਂ ਲਾਉਂਦੇ ਮੁਸਲਮਾਨ ਹਾਂ ਨਾ ਧੀ ਭੈਣ ਦੀ ਹੱਥ ਨਹੀਂ ਲਾਉਂਦੇ ਉਹ ਬੇਗੈਰ ਚਲਾਉਂਦੇ ਲੈ ਗਏ ਸਨ। ਅਜੂਬ ਦਾ ਮੌਕਿਆ ਉਧਰੋਂ ਬੱਚਿਆਂ ਵਾਲੀਆਂ ਮੁਸਲਮਾਨਾਂ ਦੀਆਂ ਜਿਹੜੇ ਉਹਨਾਂ ਨੇ ਖੋਈਆਂ ਸਨ ਉਹਨਾਂ ਦੇ ਬੱਚੇ ਹੋ ਗਏ ਸਨ ਇਹ ਤੁਸੀਂ ਕਹਿ ਰਹੇ ਨਾ ਹਾਂ ਕਿ ਬੱਚੇ ਵੀ ਜੰਮ ਲਿਆ ਸਿੱਖਾਂ ਦੇ ਉਹਨਾਂ ਨੇ ਜਦੋਂ ਫਿਰ ਬੱਚੇ ਆਏ ਨੇ ਇੱਧਰ ਸਾਡੇ ਮੇਰੇ ਅੱਖਾਂ ਵੇਖਣ ਦੇ ਵਿੱਚ ਆਏ ਨੇ ਸਾਡੇ ਪਿੰਡ ਚ ਆਏ ਨੇ। अस्सलाम वालेकुम जी ਵਾਲੇਕੁਮ ਸਲਾਮ। बुजुर्गो की ना अपना ਅਬਦੁਲ ਮਜੀਦ जात अपनी ਕਮੋ बाबा जी अपने वाल साहब का की ना ਤੁਹਾਡੇ ਅੱਬਾ ਜੀ ਦਾ ਸਤਰਦੀਨ ਸਤਰਦੀਨ ਤੇ ਵਸਨੀਕ ਹੋ ਹਾਂ। 47 ਤੋਂ ਪਹਿਲਾਂ ਦੇ ਰਹਿਣ ਵਾਲੇ ਤੁਸੀਂ ਇੱਥੋਂ ਦੇ ਹੋ, ਪੱਡਿਆਂ ਵਾਲੇ ਪੜਿਆ ਵਾਲੇ ਬਾਬਾ ਜੀ ਇਹਦੇ ਨਾਲ ਨਾਲ ਪਿੰਡ ਕਿਹੜਾ ਕਿਹੜਾ ਪੱਡਿਆਂ ਵਾਲੇ ਦੇ ਉਸਲੇ ਪਾਸੇ ਬੰਦ ਹੋ ਗਏ ਆ ਅੱਛਾ ਈਸ਼ਰ ਗਏ ਆ ਆਪਣਾ ਛੋਟਾ ਬਹਾਦਰ ਸ਼ਾਹ ਦਾ ਸੱਚਾ ਸੌਦਾ ਪਰਲੇ ਪਾਸੇ ਤੇ ਸੱਚਾ ਸੌਦਾ ਚੂੜ ਅੱਛਾ ਬਜ਼ੁਰਗੋ ਜ਼ਿਲ੍ਹਾ ਕਿਹੜਾ ਲੱਗਦਾ ਇੱਥੇ ਆਪਣਾ ਸ਼ੇਖਪੁਰਾ ਸ਼ੇਖੂਪੁਰਾ ਹਾਂਜੀ 47 ਤੋਂ ਪਹਿਲੇ ਵੀ ਸ਼ੇਖੂਪੁਰਾ ਹੀ ਲੱਗਦਾ ਸ਼ੇਖਪੁਰਾ ਤਹਿਸੀਲ ਵੀ ਆਈ ਤਹਿਸੀਲ ਵੀ ਸ਼ੇਖਪੁਰਾ ਅੱਛਾ ਅੱਛਾ ਤੇ ਬਾਬਾ ਜੀ ਇਸ ਪਿੰਡ ਦੇ ਵਿੱਚ ਪੱਡਿਆਂ ਵਾਲੇ ਚ ਹਾਂ ਕਿਹੜੇ ਕਿਹੜੇ ਧਰਮ ਦੇ ਲੋਕ ਰਹਿੰਦੇ ਆ ਸਿੱਖ ਹੈ ਸਨ ਹਿੰਦੂ ਮੁਸਲਮਾਨ ਕਿਹੜੇ ਕਿਹੜੇ ਕੌਮ ਸੀ ਸਿੱਖ ਵੀ ਹੈਗੇ ਸਨ ਅੱਛਾ ਹਿੰਦੂ ਵੀ ਸਨ ਹਾਂ ਮੁਸਲਮਾਨ ਵੀ ਸਨ ਹਾਂ ਈਸਾਈ ਵੀ ਸਨ। ਈਸਾਈ ਵੀ ਸਨ ਹਾਂਜੀ ਅੱਛਾ ਤੇ ਬਾਬਾ ਜੀ ਕੋਈ ਸਿੱਖਾਂ ਦੇ ਤੁਹਾਨੂੰ ਨਾਂ ਚੇਤੇ ਹੋਣ ਜਿਹੜੇ ਰਹਿੰਦੇ ਸਨ ਹਾਂ ਦੱਸੋ ਹੁਣ ਕਿਹੜੇ ਕਿਹੜੇ ਸਨ ਉਤਮ ਸਿੰਘ ਉਤਮ ਸਿੰਘ ਹਾਂ ਹਾਂ ਤੇ ਮੱਲਾ ਸਿੰਘ ਹਾਂ ਹਾਂ ਤੇ ਇਹੋ ਜਿਹੇ ਨਾਂ ਸਨ ਉਹਨਾਂ ਦੇ ਉਦੋਂ। ਹਿੰਦੂ ਖੱਤਰੀ ਦਾ ਵੀ ਕਿਸੇ ਦਾ ਨਾਂ ਚੇਤੇ ਉਹ ਹਿੰਦੂਆਂ ਦਾ ਨਹੀਂ ਪਤਾ ਉਦੋਂ ਮੈਂ ਨਾ ਐਡਾ ਪੈਂਦਾ ਐਡਾ 12-13 ਸਾਲ ਦੇ ਆਸ ਪਾਸ ਅੱਛਾ ਅੱਛਾ ਤੇ ਬਾਬਾ ਜੀ ਆਪਣੇ ਪਿੰਡ 'ਚ ਉਦੋਂ 47 ਤੋਂ ਪਹਿਲਾਂ ਹਾਂਜੀ ਸਕੂਲ ਹੁੰਦਾ ਸੀ ਜਿੱਥੇ ਬੱਚੇ ਪੜ੍ਹਦੇ ਸੀ ਨਹੀਂ ਕਿੱਥੇ ਪੜ੍ਹਨ ਜਾਂਦੇ ਸੀ ਬੱਚੇ ਉਹ ਆਪਣਾ ਕੋਰਸ ਹੁੰਦੇ ਕੋਰਸ ਹੁੰਦੇ ਜਾਂਦੇ ਆ ਪੜ੍ਹਨ ਹਾਂਜੀ ਕੋਰਸ ਹੁੰਦਾ ਮੀਨਾ ਵਾਲੀ ਅੱਛਾ ਅੱਛਾ ਤੇ ਪਿੰਡ ਦੀਆਂ ਪੱਤੀਆਂ ਕਿੰਨੀਆਂ ਹੁੰਦੀਆਂ ਤੁਹਾਡੇ ਦੀ ਪੱਤੀਆਂ ਕਿਵੇਂ ਮਿਸਾਲ ਤੋਂ ਨੰਬਰਦਾਰ ਕਿੰਨੇ ਸਨ ਪਿੰਡ ਦੇ ਉਦੋਂ ਦੋ ਅੱਛਾ ਕਿਹੜੇ ਕਿਹੜੇ ਸਨ ਬਾਬਾ ਜੀ ਭਲਾ ਇੱਕ ਤੇ ਉਤਮ ਸਿੰਘ ਸੀ ਅੱਛਾ ਇੱਕ ਬਲਕਾਰ ਸਿੰਘ ਸੀ। ਅੱਛਾ ਦੋਵੇਂ ਸਿੱਖ ਸਨ ਆਹੋ। ਨੰਬਰਦਾਰ ਹਾਂਜੀ ਦੋ ਨੰਬਰਦਾਰੀਆਂ ਦੋਵੇਂ ਸਿੱਖਾਂ ਦੀਆਂ ਸਨ ਦੋਵੇਂ ਸਿੱਖ। ਯਾਨੀ ਸਹੀ ਪਿੰਡ ਦੇ ਮਾਲਕ ਹੋਸ਼ਾਂ ਫਿਰ ਜੇ ਨੰਬਰਦਾਰ ਹਾਂਜੀ, ਉਹਨਾਂ ਸਿੱਖ ਸਨ ਹਾਂਜੀ ਅੱਛਾ ਅੱਛਾ ਬਾਬਾ ਜੀ ਪਿੰਡ ਦਾ ਰਕਬਾ ਕਿੰਨਾ ਕੁ ਸੀ ਯਾਦ ਹੈ ਉਦੋਂ ਉਹ ਕੋਈ 60-65 ਕੇ ਮਰਦੇ ਆ 60-65 ਮਰਦੇ ਆਇਆ ਸੀ ਅੱਛਾ ਅੱਛਾ ਤੇ ਬਹੁਤੇ ਫਿਰ ਜ਼ਿਮੀਂਦਾਰ ਜਿਹੜੇ ਪੈਲੀਆਂ ਮਾਲਕ ਤੇ ਫਿਰ ਸਿੱਖ ਹੀ ਹੋਣੇ ਨੇ ਸਾਰੇ ਸਿੱਖ ਸਨ ਸਿੱਖ ਤੇ ਜ਼ਮੀਨ ਉਹਨਾਂ ਦੀ ਹੋਣੀ ਪੈਲੀਆਂ ਦੀ ਮੈਂ ਗੱਲ ਕਰਦਾ ਉਹਨਾਂ ਦੀ ਜ਼ਿਮੀਂਦਾਰ ਹਾਂ। ਕਰਦੇ ਅੱਛਾ ਜੀ ਤੇ ਪਿੰਡ ਉਦੋਂ ਕਿਵੇਂ ਦਾ ਸੀ ਬਾਬਾ ਜੀ ਕੱਚਾ ਹੁੰਦਾ ਸੀ ਘਰ ਕੋਲ ਕਿਸੇ ਸਿੱਖ ਦਾ ਪੱਕਾ ਹੈ ਕਿਸੇ ਦਾ ਜਿਹੜੇ ਹਨ ਨਾ ਮਾਲਕ
ਹੂੰ ਉਹਨਾਂ ਦੇ ਪੱਕੇ ਸਨ, ਬਾਕੀਆਂ ਦੇ ਆਮ ਕੱਚੇ ਹੀ ਸਨ। ਅੱਛਾ ਅੱਛਾ ਹਾਂ ਸਹੀ ਹੈ। ਤੇ ਬਜ਼ੁਰਗੋ ਪਿੰਡ ਦੇ ਵਿੱਚ ਗੁਰਦੁਆਰਾ ਮਸਜਿਦ ਮਸਜਿਦ ਹੈਗੀ ਹੈ, ਹਾਂ ਮਸਜਿਦ ਅਜੇ ਵੀ ਹੈਗੀ, ਉਹ ਅਜੇ ਵੀ ਉਹ ਹੋਈ ਹੈ। 47 ਤੋਂ ਪਹਿਲਾਂ ਵਾਲੀ ਹਜੇ ਵੀ ਹੈ। ਹਾਂ ਉਹ ਹੋਈ ਹੈ, ਹਾਂ ਅਜੇ ਵੀ ਉਹ ਹੋਈ ਹੈ। ਤੇ ਗੁਰਦੁਆਰੇ ਕਿੰਨੇ ਸਨ? ਗੁਰਦੁਆਰਾ ਸਿੱਖ ਸਨ, ਇੱਕ ਗੁਰਦੁਆਰਾ ਬਣਾਇਆ ਉਹਨਾਂ ਨੇ, ਹਿੰਦੂਆਂ ਦਾ ਤਾਂ ਕੋਈ ਨਹੀਂ ਸੀ ਕੁਛ, ਹਾਂ ਹਿੰਦੂਆਂ ਦਾ ਮੰਦਿਰ ਹੁੰਦਾ ਮੰਦਿਰ ਤੇ ਇਹਨਾਂ ਦਾ ਗੁਰਦੁਆਰਾ ਹੈ ਸੀ ਸਿੱਖਾਂ ਦਾ? ਹੈਗਾ ਸੀ, ਅੱਛਾ ਅੱਛਾ ਚੌਂਕ ਦੇ ਵਿੱਚ। ਚੌਕ ਦੇ ਵਿੱਚ ਸੀ? ਹਾਂਜੀ ਅੱਛਾ ਅੱਛਾ। ਤੇ ਬਾਬਾ ਜੀ ਕੋਈ ਪਿੰਡ ਦੇ ਵਿੱਚ ਜਿਹੜਾ, ਬਾਬਾ ਜੀ ਤੁਸੀਂ ਚੁੱਪ ਕਰੇ, ਤੇ ਕੋਈ ਬਹਿਣ ਵਾਲੀ ਜਗ੍ਹਾ ਹੈ ਸੀ ਜਿੱਥੇ ਸਾਰੇ ਬਜ਼ੁਰਗ ਬੈਠਦੇ ਸਨ, ਪਿੰਡ ਦਾ ਜਿਹੜਾ ਨੰਬਰਦਾਰ ਫੈਸਲੇ ਕਰਦਾ ਸੀ, ਕੋਈ ਤਕੀਆ ਜਾਂ ਉਹਨੂੰ ਕੀ ਕਹਿੰਦੇ, ਬੈਠਕ ਲਾ ਲਓ? ਉਹ ਜਿਹੜਾ ਗੁਰਦੁਆਰਾ ਸੀ ਨਾ ਇਹਨਾਂ ਦਾ ਸਿੱਖਾਂ ਦਾ, ਅੱਛਾ ਉਹਦੇ ਅੱਗੇ ਵੱਡਾ ਸਾਰਾ ਨਾ ਢਾਰਾ ਬਣਾਇਆ ਸੀ ਗੁਰਦੁਆਰਾ ਦੇ ਅੱਗੇ? ਬੁਰਜੀਆਂ ਕੱਢ ਕੇ ਅੱਛਾ ਅੱਛਾ ਤੋਂ ਲਿਖਿਆ ਸੀ, ਮੀਂਹ ਕਨੀਮ ਨਹੀਂ ਸੀ ਆਉਂਦਾ, ਹਾਂ ਹਾਂ ਮੰਜੀਆਂ 20-30 ਜੇ ਡਹਿ ਜਾਂਦੀਆਂ ਨੇ, ਇਹਨਾਂ ਨੂੰ ਵੱਡਾ ਏਡਾ ਵੱਡਾ ਸੀ? ਅੱਛਾ ਅੱਛਾ ਸ਼ਾਮੋਂ ਬਾਹਰ ਸਾਰੇ ਇਧਰੋਂ ਇਕੱਠੇ ਹੋ ਕੇ ਉੱਤੇ ਬੈਠਦੇ ਹਨ, ਗੱਲਾਂ ਕਰਦੇ ਸਨ, ਹੂੰ। ਸਾਰੀਆਂ ਕੌਮਾਂ ਇਕੱਠੀਆਂ ਹੁੰਦੀਆਂ ਸਨ, ਹੂੰ ਪਿਆਰ ਮੁਹੱਬਤ ਹੁੰਦਾ ਸੀ। ਅੱਛਾ ਜੀ। ਹਾਂ ਜੀ, ਪਿਆਰ ਮੁਹੱਬਤ ਇਹਨਾਂ ਸੀ ਹਾਂ ਹਾਂ ਕਿ ਸਾਡੇ ਅਸੀਂ ਹੁਣ ਮੁਸਲਮਾਨ ਰਖਵਾਉਂਦੇ ਹਾਂ, ਹਾਂਜੀ ਹਾਂਜੀ ਇਹਨਾਂ ਨੇ ਜਿੰਨਾ ਉਹਨਾਂ ਦਾ। ਅੱਛਾ ਹਾਂ ਇਹਨਾਂ ਹੁਣ ਆਪਸ ਚ ਪਿਆਰ ਕੋਈ ਜਿੰਨਾ ਉਦੋਂ ਸਿੱਖਾਂ ਨਾਲ ਸੀ, ਮੁਸਲਮਾਨਾਂ ਨੇ ਹਾਂਜੀ ਵਸਤੂਆਂ ਸੀ? ਹਾਂਜੀ ਉਹ ਨਾ ਮੈਂ ਤੈਨੂੰ ਦੱਸਣਾ, ਹੂੰ ਗਰਮੀ ਸੀ ਅੱਛਾ ਤੇ ਆਪਣਾ ਸਾਈਆਂ ਦੀ ਬੱਚੀ ਵਿਆਹੀ ਸੀ ਕਿਤੇ, ਅੱਛਾ ਉਹ ਦੋਵੇਂ ਜੀ ਆਉਂਦੇ ਪਏ ਸਨ ਪਿੰਡ ਨੂੰ ਆਣ ਡਿਆ ਵੱਡੇ? ਪਿੰਡ ਨੂੰ। ਅੱਛਾ ਤੇ ਜਿਹੜਾ ਬਲਕਾਰ ਸਿੰਘ ਸੀ ਨਾ, ਹੂੰ ਨੰਬਰਦਾਰ ਸੀ, ਰਕਬਾ ਕਾਫੀ ਉਹਨਾਂ ਦਾ, ਹਾਂ ਹਾਂ ਉਹ ਘੋੜੀ ਦੇ ਪਿੱਛੋਂ ਆਇਆ ਤੇ ਉਹ ਵੇਖਿਆ ਤੇ ਬੱਚੀ ਉਹ ਅਜੇ ਤੇ ਫਲਾਣੇ ਦੀ ਧੀ ਆ ਗਿਆ। ਹਾਂਜੀ ਅਗੇ ਅੱਛਾ, ਅੱਲਾ ਪੁੱਤਰ ਤੈਨੂੰ ਨਾ ਧੁੱਪ ਵੀ ਲੱਗਦੀ ਏ ਤੇ ਤੁਸੀਂ ਦੋਵੇਂ ਜੀ ਘੋੜੀ ਤੇ ਬਹਿ ਜਾਓ, ਮੈਂ ਸੁੱਟ ਕੇ ਆ ਜਾਂਦਾ। ਹੂੰ ਉਹ ਸਾਈ ਨੂੰ ਵੀ ਘੋੜੀ ਤੇ ਪਾਤਾ, ਉਹ ਦੋਵੇਂ ਬੱਚੀ ਜੀਆਂ ਨੂੰ ਵੀ ਬਿਠਾ ਘੋੜੀ ਤੇ ਪਾਤਾ, ਰਾਤ ਪੈਦਾ ਤੋਂ ਇੰਨੀ ਮੁਹੱਬਤ ਹੁੰਦੀ ਸੀ ਹੂੰ ਇੱਕ ਦੂਜੇ ਦੀ ਧੀ ਭੈਣ ਦੀ, ਇੰਨੀ ਇੱਜ਼ਤ ਹੁੰਦੀ ਸੀ। ਹੂੰ ਉਹਦਾ ਮੁੰਡਾ ਬਾਹਰੋਂ ਆਇਆ ਹੂੰ ਤੇ ਸਿਰ ਦੇ ਵਾਲ ਖੁੱਲੇ ਵਾਏ ਤੇ ਪਿੰਡ ਦੇ ਵਿੱਚੋਂ ਲਗਾ ਆਵੇ। ਉਹ ਕਿਸੇ ਨੇ ਦੱਸਿਆ ਵੀ ਤੇਰਾ ਪੁੱਤਰ ਬਾਹਰੋਂ ਆਇਆ ਤੇ ਸਿਰ ਤੇ ਛਾਇਆ ਵੀ ਕੋਨੇ, ਵਾਲ ਵਾਏ ਨੇ, ਗੱਲ ਤੇ ਪਾਇਆ, ਕੇਸ ਖੁੱਲੇ ਹੋਏ ਵੀ ਕੇਸ ਖੁੱਲੇ ਆ। ਹੂੰ ਪਤਾ ਨਹੀਂ, ਅੱਛਾ ਹੂੰ ਉਹ ਬਲਕਾਰ ਸਿੰਘ ਪਹਿਲੇ ਆ ਗਿਆ ਚੌਂਕ ਵਿੱਚ, ਹੂੰ ਉਹ ਮੁੰਡਾ ਵੀ ਆ ਗਿਆ ਤੇ ਉੱਥੇ ਸੁਆਹ ਪਈ ਸੀ, ਉਹ ਆਂਦਾ ਬਹਿ ਜਾ ਓਏ, ਉਹਦਾ ਮੁੰਡਾ ਸਕਾ ਸੀ ਉਹ? ਪਰ ਪੁੱਤਰ ਵੱਡਾ ਅੱਛਾ ਬਲਕਾਰ ਸਿੰਘ ਦਾ, ਹੂੰ ਉਹ ਹੂੰ ਬਹਿ ਜਾ। ਉਹਨੇ ਦੇਖਿਆ ਤੇ ਪਿਓ ਉਹ ਆ ਕੇ ਬਹਿ ਗਿਆ, ਉਹ ਸੁਆਹ ਫੜ ਕੇ ਨਾ ਉਹਦੇ ਸਿਰ 'ਚ ਮਾਰੀ ਚੰਗੀ ਤਰ੍ਹਾਂ, ਹੂੰ ਮੁਲ ਕੇ ਆਂਦਾ ਹੁਣ ਡੇਰੇ ਤੇ ਜਾ, ਉੱਥੇ ਜਾ ਕੇ ਨਹਾ ਤੇ ਜਾ ਕੇ ਸੁਆਹ ਉੱਥੋਂ ਜਾ ਕੇ ਝਾੜ, ਅੱਜ ਤੂੰ ਨੰਗੀ ਸਿਰ ਕੇਸ ਵਾਹ ਕੇ ਆਇਆ ਹੂੰ ਤੇ ਅਸੀਂ ਹੋਰ ਕਿਸੇ ਨੂੰ ਕਿਵੇਂ ਡੱਕ ਸਕਦੇ ਹਾਂ? ਹੂੰ ਉਹ ਘੋੜੀ ਤੇ ਮੁਸਾਫਰ ਨੇ ਪਿੱਛੋਂ ਆਉਣਾ ਤੇ ਜਗ੍ਹਾ ਜਾਣਾ ਹੈ, ਹੂੰ ਪਿੰਡੋਂ ਪਿੱਛੇ ਹੀ ਉਤਰਨਾ ਸਭ। ਅੱਛਾ ਘੋੜੀ ਹੱਥ 'ਚ ਫੜਨੀ ਹੈ, ਪਿੰਡੋਂ ਗਾਂ ਜਾ ਕੇ ਨਾ ਫਿਰ ਬਣ ਫੇਰ ਘੋੜੀ ਤੇ ਬਹਿਣਾ। ਕੰਨਾਂ ਛੋਟੀਆਂ ਹੁੰਦੀਆਂ ਤੋਂ ਝਾਤੀ ਪੈਂਦੀ ਹੋਗੀ? ਹਾਂ ਉਹ ਨਹੀਂ ਬੈਠ ਦਿੰਦੇ ਅੱਛਾ ਜੀ। ਉਦੋਂ, ਉਹ ਇੱਜ਼ਤ ਕਰਦੇ ਸਨ, ਹੁਣ ਨਹੀਂ ਕਰਦੇ। ਬਾਬਾ ਜੀ ਜਦੋਂ ਸ਼ਾਦੀਆਂ ਵਿਆਹ ਹੁੰਦੇ ਹਨ, ਆਹੋ ਕਿਸੇ ਦੀ ਬੱਚੀ ਦੇ ਵੱਲੋਂ, ਮੁਸਲਮਾਨਾਂ ਦਾ ਲਾ ਲਓ, ਇਸਾਈਆਂ ਦਾ ਲਾ ਲਓ, ਸਿੱਖਾਂ ਦੀ, ਹਿੰਦੂਆਂ ਦੀ, ਤੇ ਉਦੋਂ ਕਿਵੇਂ ਦਾ ਸੀ ਵਰਤਨ ਆਪਸ ਚ? ਉਦੋਂ ਜਿਹੜੇ ਨਾ ਮੁਸਲਮਾਨ ਹੂੰ ਜੇ ਇਹ ਸਾਦੇ ਹਨ ਨਾ ਉਹਨਾਂ ਨੂੰ, ਹੂੰ ਤੇ ਉਹ ਰੋਟੀ ਖਾ ਲੈਂਦੇ ਸਨ ਪੱਕੀ, ਹੂੰ
ਜਦੋਂ ਉਹ ਸਾਦੇ ਹਨ ਨਾ, ਉਹ ਫਿਰ ਵੱਖਰੀ ਪਕਾਉਂਦੇ ਸਨ। ਮੁਸਲਮਾਨਾਂ ਵਾਸਤੇ ਲਹਿਦਾ ਹਲਾਲ ਕੀਤੀ। ਨਾ ਲਹਿਦਾ ਪਕਾਉਣੀ, ਨਾਈ ਵੀ ਲਹਿਦਾ ਪਕਾਉਣ ਵਾਲੇ, ਖਵਾਉਣ ਵਾਲੇ ਸਾਰੇ ਉਹ ਲਹਿਦਾ ਮੁਸਲਮਾਨ ਹੀ ਹੁੰਦੇ ਹਾਂ ਨੇ। ਹਾਂ ਹਾਂ ਤੇ ਸਹੀ ਜਿਹੜੇ ਨੇ ਉਹ ਸਾਰੇ ਦੀ ਖਾ ਲੈਂਦੇ ਸੀ। ਅੱਛਾ ਅੱਛਾ ਇਹ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਇਹ ਵਿਸਤਾਰਾ ਸੀ। ਸਹੀ ਜਿਹੜੇ ਉਹ ਖਾ ਖੂ ਲੈਂਦੇ ਸੀ। ਉਹ ਸਿੱਖਾਂ ਨਾਲ ਵੀ ਖਾ ਲੈਂਦੇ ਸੀ, ਹਾਂ ਮੁਸਲਮਾਨਾਂ ਨਾਲ ਵੀ ਖਾ ਲੈਂਦੇ ਸੀ, ਹਾਂ ਮੁਸਲਮਾਨਾਂ ਦੀ ਪੱਕੀ ਵੀ ਖਾ ਲੈਂਦੇ ਸੀ। ਬਾਬੇ ਕਦੀ ਈਦ ਹੋ ਗਈ ਜਾਂ ਐਸੇ ਮੌਕੇ ਤੇ ਕਦੀ ਲੜਾਈ ਤੇ ਨਹੀਂ ਸੀ ਹੋਈ ਉਹਨਾਂ ਨਾਲ ਨਹੀਂ ਕੁਰਬਾਨੀ ਤੋਂ ਆਣ ਕੇ ਨਹੀਂ, ਵੱਡੀ ਛੋਟੀ? ਨਾ ਲੜਾਈ ਛੱਡ ਕੇ ਉਹ ਈਦ ਨਾਲ ਵਹਿੰਦੇ ਹੁੰਦੇ ਸਨ। ਅੱਛਾ ਜੀ। ਹਾਂਜੀ ਉਹਨਾਂ ਦੀ ਹੁੰਦੀ ਸੀ। ਜੋ ਸਿੱਖਾਂ ਦੀ ਆਪਣੀ ਆਉਂਦੀ ਸੀ ਕੋਈ ਤਿਉਹਾਰ ਆਉਂਦੇ ਆਹੋ, ਤੇ ਉਹ ਲੋਹੀ ਖਾਦੇ ਲੋਹੀ ਹਾਂ ਤੇ ਬੜਾ ਜਸ਼ਨ ਕਰ ਦਿੰਦੇ ਹਨ ਨਾਲ। ਮੁਸਲਮਾਨੀ ਸਰ ਰੁਕ ਜਾਣਾ ਵੀ ਅੰਜਨਾ। ਨਾ 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 ਅੱਛਾ ਅੱਛਾ ਮੁਸਲਮਾਨ ਵੀ ਨਾਲ ਹੀ ਨੱਚੀ ਜਾਂਦੇ ਹੁੰਦੇ ਸਨ ਮੁੰਡੇ। ਅੱਛਾ ਜੀ। ਹਾਂ ਯਾਰ ਬੜੀ ਮੁਹੱਬਤ ਸੀ। ਹਾਂ ਇਹ ਵਸੋਂ ਬੜੀ ਜ਼ਬਰਦਸਤ ਸੀ ਜਿਹਨੂੰ ਕਹਿੰਦੇ ਹਾਂ, ਪਿਆਰ ਵਾਲੀ ਸੀ। ਬੱਲੇ ਅੱਛਾ ਜੀ। ਉਹ ਵਰਗਾ ਸਵਾਦ ਤਾਂ ਅਸਰ ਪੂਰਾ ਵੀ ਨਹੀਂ ਹੈ। ਉਹਦੇ ਗੁਆਂਢ ਦਾ ਭੁੱਖਾ ਬੈਠਾ ਹੋਵੇ ਨਾ ਤੇ ਦੂਸਰਾ ਨਹੀਂ ਪੁੱਛਦਾ। ਉਦੋਂ ਇਹ ਸੀ ਯਾਰ ਮੇਰੇ ਨਾ ਕਣਕ ਮੁੱਕ ਗਈ ਹੈ, ਤੇਰੇ ਕੋਲ ਪਈ ਹੈ? ਹਾਂ ਹੈਗੀ ਹੈ। ਮੇਰੇ ਕੋਲ ਪੈਸੇ ਵੀ ਕੋਈ ਨਹੀਂ। ਉਹ ਯਾਰ ਨਹੀਂ ਪੈਸੇ ਦਫਾ ਕਰ, ਪਰ ਨਹੀਂ ਪੈਸੇ ਕਣਕ ਬੀਜਣੀ ਨਹੀਂ ਗੀ, ਜਦੋਂ ਬੀਜੇਗਾ ਉਦੋਂ ਮੈਂ ਉਹਨੇ ਦੇ ਦੇ। ਉਹਨੇ ਦੇ ਦੂੰਗਾ। ਉਹਦਾ ਇਹ ਮੁਹੱਬਤ ਸੀ। ਹੁਣ ਭਰਾ ਨੂੰ ਭਰਾ ਸਿਰ ਆਟਾ ਨਹੀਂ ਦਿੰਦਾ। ਬਾਬਾ ਜਦੋਂ ਸਿੱਖਾਂ ਦੀ ਮੁਸਲਮਾਨਾਂ ਦੀ ਯਾਰੀ ਦੋਸਤੀ ਵੀ ਹੁੰਦੀ ਸੀ? ਬਹੁਤ ਹੁੰਦੀ ਸੀ ਯਾਰ, ਯਾਰੀ ਦੋਸਤ ਬੜੀ ਹੁੰਦੀ ਸੀ। ਕੀ ਇਹ ਵਾਕਿਆ ਸੁਣਨਾ ਕਿ ਇੰਨਾ ਯਾਰੀ ਦੋਸਤੀ ਕਿ ਜਿਵੇਂ ਭਰਾਵਾਂ ਤਰ੍ਹਾਂ ਦੀ ਇੰਝ ਹੁੰਦੀ ਸੀ। ਯਾਰੀ ਇੱਕ ਦੋਸਤੀ ਦੂਸਰੇ ਮਗਰ ਜਾਣ ਦੇਣ ਤੱਕ ਵੀ ਚਲ ਜਾਂਦੇ ਆ। ਯਾਰੀ ਦੋਸਤੀ ਭਰਾਵਾਂ ਤਾਂ ਨਹੀਂ ਹੁੰਦੀ ਸੀ। ਯਾਰ ਵੀ ਹੁੰਦੇ ਸਨ, ਦੋਸਤ ਵੀ ਹੁੰਦੇ ਸਨ, ਸਭ ਕੁਝ ਪਿਆਰ ਹੁੰਦਾ ਸੀ। ਬਾਕੀ ਖਾਣ ਪੀਣ ਆਪਾ ਆਪਣਾ ਹੁੰਦਾ। ਖਾਣ ਪੀਣ ਜਿਹੜਾ ਉਹ ਆਪਾ ਆਪਣਾ। ਬਾਬਾ ਜੀ ਆਪਣਾ ਕਬਰਸਤਾਨ ਤੇ ਜ਼ਾਹਿਰ ਬਾਤ ਮੁਸਲਮਾਨਾਂ ਤੋਂ ਹੈ ਸੀ। ਇਹਨਾਂ ਦੇ ਜਦੋਂ ਮਾਰਦੇ ਹਨ ਤੇ ਸ਼ਮਸ਼ਾਨ ਘਾਟ ਜਿਹਨੂੰ ਮੜੀਆਂ ਕਹਿੰਦੇ ਆਪਾਂ, ਉਹ ਵੀ ਐਸਾ ਪਿੰਡ ਚ ਜਿੱਥੇ ਸਾੜਦੇ ਸਾਂ ਆਪਣੇ ਮੁਰਦਿਆਂ ਨੂੰ? ਹੈਗੀ ਆ। ਅੱਛਾ ਅੱਛਾ। ਹਾਂ ਸਾਡੀਆਂ ਕਬਰਾਂ ਪੜਿਆ ਵਾਲਾ ਇੱਕ ਪੇੜ ਹੈ ਬੜਾ ਉੱਚਾ, ਜਿੱਥੇ ਮੇਲਾ ਵੀ ਲੱਗਦਾ ਹੈ, ਜਿੱਥੇ ਮੇਲਾ ਲੱਗਦਾ। ਸਾਡੀਆਂ ਕਬਰਾਂ ਉੱਥੇ ਨੇ। ਉਹ ਪੁਰਾਣੀਆਂ 47 ਤੋਂ ਪਹਿਲਾਂ। ਹਾਂਜੀ। ਅੱਛਾ ਅੱਛਾ। ਤੇ ਮੜੀਆਂ ਕਿੱਧਰ ਲਈ? ਉਧਰ ਹੀ ਸਨ ਮੜੀਆਂ ਵੀ ਇਹਨਾਂ ਦੀ? ਮੜੀਆਂ ਜਿਹੜੀਆਂ ਨਾ ਉਹ ਇੱਧਰ ਬੰਦੋ ਕੇ ਹਾਲ ਕਰਕੇ ਸਾਨੂੰ ਜਿਹੜਾ ਵਿੱਚੋਂ ਦੀ ਰਾਹ ਜਾਂਦਾ ਕੱਚਾ। ਹਾਂ ਅੱਛਾ ਉੱਧਰ ਅੱਛਾ। ਉੱਥੇ ਉਹ ਸਾੜ ਸੂੜ ਕੇ ਦੇ ਫਿਰ ਉਹ ਨਹਿਰ ਦੇ ਲੋਹ ਨੂੰ ਡੁੱਬ ਦਿੰਦੇ। ਸਵਾਰ ਉੜ ਦਿੰਦੇ। ਹਾਂ। ਸਹੀ। ਤੇ ਕੋਈ ਹਿੰਦੂਆਂ ਦੀ ਮਾਤਾ ਰਾਣੀ ਜਾਂ ਕੋਈ ਮੰਦਿਰ ਐਵੇਂ ਚੀਜ਼ ਨਹੀਂ ਸੀ ਹੈ? ਨਹੀਂ ਮਾਤਾ ਰਾਣੀ ਜਿਵੇਂ ਅਸੀਂ ਹੱਜ ਨੂੰ ਜਾਂਦੇ ਹਾਂ ਨਾ, ਇਹ ਵੀ ਜਾਂਦੇ ਹੁੰਦੇ ਹਨ ਇੱਧਰ ਆਪਣਾ ਸੱਚੇ ਸੌਦਾ ਨਨਕਾਣੇ। ਹਾਂ ਅੱਛਾ ਅੱਛਾ। ਇਹਨਾਂ ਦੀ ਵੀ ਜਗ੍ਹਾ ਹੁੰਦੀ ਹਨ। ਬਾਬਾ ਜੀ ਗੰਗਾ ਨਹਾਉਣ ਵੀ ਜਾਂਦੇ ਹੁੰਦੇ ਸਨ। ਅੱਛਾ ਅੱਛਾ। ਜਿਹਦੇ ਕੋਲ ਜਿਹਦੀ ਗੁੰਜਾਇਸ਼ ਹੋਣੀ ਉਹ ਜਾਂਦਾ ਹੋਣਾ ਜਿਹੜੀ। ਹਾਂ ਗੰਗਾ ਨਹਾਉਣ। ਉਹ ਇੱਕ ਮੁਸਲਮਾਨੀ ਸੀ, ਇੱਕ ਹਿੰਦੂਨੀ ਸੀ। ਉਹ ਹਿੰਦੂਨੀ ਨੇ ਜਦੋਂ ਈਦ ਹੋਣੀ ਨਾ, ਉਹਨੇ ਵੀ ਨਾਲ ਕੱਪੜੇ ਪਾਉਣੇ, ਖਾਣਾ ਪਾਉਣਾ, ਬਦ ਪੂਰੀ ਉਹਨੇ ਈਦ ਵੇਖਣੀ। ਤੇ ਉਹ ਹਿੰਦੂਨੀ ਕਹਿਣ ਲੱਗੀ ਉਹਨੂੰ, ਭੈਣਾ ਤੂੰ ਵੀ ਮੇਰੇ ਨਾਲ ਜਾ ਹਾਂ ਗੰਗਾ ਨਹਾਉਣ। ਉਹਨੇ ਚੱਲ ਮੈਂ ਵੀ ਗੰਗਾ ਨਹਾਉਣੀ ਹੈ, ਤੇਰੇ ਨਾਲ ਜਾਂਦੀ ਹਾਂ। ਕੋਰੇ ਪੈਂਦੇ ਹੁਣ ਤੇ ਕੋਰੇ ਕੋ ਨਹੀਂ ਪੈਂਦੇ, ਉਦੋਂ ਬੜੇ ਕੋਰੇ ਪੈਂਦੇ ਹੁੰਦੇ ਸਭ। ਤੇ ਉਹਨਾਂ ਦਾ ਤਲਾਬ ਪਾਣੀ ਦਾ ਖੜੋਤਾ ਹੁੰਦਾ ਸੀ। ਤੇ ਸਵੇਰੇ ਨਾ ਨੇਰੇ ਗੰਗਾ ਨਹਾਉਂਦੇ ਸਨ। ਉਹ ਆਪਣੀ ਜਿਹੜੀ ਹਿੰਗਲੀ ਸੀ ਨਾ, ਉਹਨੇ ਤੇ ਫੜਿਆ ਕੌਲਾ ਜਿਹਾ
ਪਾਣੀ ਦਾ ਭਰਿਆ ਤੇ ਉਹਦੀ ਦਾ ਪਰਾਂ ਨੂੰ ਆਏਗਾ ਫਿਰ ਡੋਲਦਾ। ਹੂੰ ਉਹ ਜਿਹੜੀ ਮੁਸਲਮਾਨੀ ਸੀ ਉਹਨੇ ਭਰਿਆ ਕੋਲਾ ਦੇ ਸਿਰ 'ਚ ਪਾ ਲਿਆ। ਹੂੰ ਉਹਦੀ ਠਰਿਆ ਖੋਰੇ ਦਾ ਪਾਣੀ ਠਰ ਗਈ। ਹੂੰ ਨਿਗਾਹ के हर गंगा मुसलमानी आके मैं तो जान के ले लिया बुंड पलगा मैं जान के ले लिया बुंड पलगा। ਅੱਛਾ ਬਾਬਾ ਜੀ, ਜਿਵੇਂ ਮਰਨ ਜੀਣ ਤੇ ਉਦੋਂ ਵੀ ਹੈ ਸੀ ਨਾ ਸਾਰਿਆਂ ਦਾ, ਜਿਵੇਂ ਹੁਣ ਸਾਈ ਕੋਈ ਮਰ ਜਾਂਦਾ ਸੀ ਉਹਨੂੰ ਵੀ ਅਫਸੋਸ ਕਰਨਾ ਚਾਹੀਦਾ। ਇਹ ਜਦੋਂ ਮੁਸਲਮਾਨਾਂ ਦੀ ਫੌਜ ਹੁੰਦੀ ਸੀ, ਸਿੱਖ ਜਿਹੜਾ ਆਪਣਾ ਸਾੜ ਦੇ ਛੁੱਟਦਾ, ਉਦੋਂ ਕੋਈ ਹਿਰਕ ਹੈ ਸੀ, ਕਿਵੇਂ ਕਰਦੇ ਹਨ ਉਦੋਂ ਨਾ ਇਹ ਜਾਂਦੇ ਸਨ ਅੱਛਾ ਬਹਿੰਦੇ ਅਫਸੋਸ ਕਰਦੇ ਸਨ, ਖਤਮ ਨਹੀਂ ਸਨ ਪੜ੍ਹਦੇ, ਦੁਆ ਨਹੀਂ ਸਨ ਮੰਗਦੇ। ਜਿਹੜੇ ਸਿੱਖਾਂ ਦਾ ਕੋਈ ਮਰਦਾ ਹੈ ਤੇ ਮੁਸਲਮਾਨ ਚਲੇ ਜਾਂਦੇ ਹਨ, ਜਦੋਂ ਨੂੰ ਮਾੜਾ ਮੋਟਾ ਸਲਾਮ ਦਾ ਹੁੰਦੀ ਜੀ। ਉਹ ਜਿਹੜੇ ਉਹ ਸਾਲ ਸੂਰ ਕੇ ਆਉਂਦੇ ਹਨ ਉਹ ਜਾਂਦੇ ਤੇ ਜਾ ਕੇ ਤੇ ਇਹ ਵੀ ਬਹਿ ਜਾਂਦੇ ਸਨ। ਅੱਛਾ ਅੱਛਾ, ਤੇ ਉਹ ਦੁਆ ਦੂ ਕੋਲੀ ਨੂੰ ਮੰਗਦੇ ਹੁੰਦੇ ਇਹ ਹਿਰਕ ਜਿਵੇਂ ਵੀ ਕਰਦੇ ਹੋਣਗੇ ਵੀ ਮਰ ਗਿਆ ਜੀ, ਚਲੋ ਅੱਲਾ ਤੋਂ ਮਾਫੀ ਆਪਣੇ ਤਰ੍ਹਾਂ। ਬੁੜੀਆਂ ਕੋਲ ਜਾਂਦੀਆਂ ਹਨ, ਬੰਦੇ ਕੋਲ ਜਾਂਦੇ ਸਨ। ਜਦੋਂ ਮੁਸਲਮਾਨਾਂ ਕੋਲ ਫੌਜ ਹੁੰਦੇ ਸਿੱਖ ਵੀ ਆ ਜਾਂਦੇ ਹਨ। ਆ ਜਾਂਦੇ, ਕੁੜੀਆਂ ਵੀ ਆ ਜਾਂਦੀਆਂ। ਅੱਛਾ ਅੱਛਾ, ਹਾਂ ਹੂੰ। ਅੱਛਾ ਬਾਬਾ ਜੀ, ਕੋਈ ਉਦੋਂ ਦੁੱਧ ਤਾਂ ਕੋਈ ਵੇਚਦਾ ਕੋਈ ਨਹੀਂ ਸੀ, ਲੱਸੀ ਵੀ ਇੱਕ ਦੂਸਰੇ ਕੋਲ ਲੈਂਦੇ ਹਾਂ ਕਿ ਨਹੀਂ ਭਲਾ? ਕੋਈ ਜਿਹਦਾ ਦਿਲ ਮੰਨਦਾ ਹੋਏਗਾ, ਕੋਈ ਘਰਾਂ 'ਚ ਇੱਕ ਦੂਸਰੇ ਲੈ ਜਾਂਦੇ ਹਨ, ਮੁਸਲਮਾਨਾਂ ਕੋਲ ਸਿੱਖ ਲੈ ਜਾਂਦੇ ਹੋਣ, ਜਾਂ ਲੱਸੀਆਂ ਦੇ ਘਰਾਂ ਜਾਮ ਹੁੰਦੀਆਂ ਨਾ, ਇਵੇਂ ਦਾ ਵੀ ਹੈ ਸੀ ਲੈਂਦੇ ਆ ਬੜਾ। ਜਿਹੜਾ ਸਿੱਖਾਂ ਦੇ ਘਰੋਂ ਮੁਸਲਮਾਨ ਲੱਸੀ ਕਹਿੰਦਾ ਲੈ ਕੇ ਤੇ ਹਿੰਦੂ ਸਿੱਖ ਇਸਾਈ ਇੱਕ ਕੋਲ ਲੈ ਅੱਛਾ ਅੱਛਾ, ਹਾਂਜੀ। ਅੱਛਾ ਬਾਬਾ ਜੀ, ਅਸੀਂ ਕਈਆਂ ਕੋ ਸੁਣਿਆ ਕਿ ਜਿਹੜੇ ਹਿੰਦੂਆਂ ਦੇ ਘਰ ਸਨ ਨਾ, ਉਹ ਕਈ ਸਾਡੇ ਜਿਹੜੇ ਬੱਚੇ, ਯਾਨੀ ਉਸ ਟਾਈਮ ਜਿਹੜੇ ਬੱਚੇ ਸਨ, ਉਹ ਚੱਲ ਜਾਂਦੇ ਹਨ, ਉਹ ਚਬੂਤਰੇ ਦੀ ਚੜ੍ਹਨ ਜਗ੍ਹਾ ਚੜ੍ਹ ਜਾਂਦਾ ਤੇ ਪੁੱਛਦੇ ਹਨ। ਇਹ ਸੱਚਾਈ ਦੇ ਵਿੱਚ ਕੋਈ ਹੈ ਸੀ ਨਾ ਮਤਲਬ ਕੀ ਅਗਰ ਕੋਈ ਬੱਚਾ ਜਿਹੜਾ ਹਿੰਦੂਆਂ ਘਰ ਚਲ ਜਾਂਦਾ ਹੈ ਨਾ, ਜਿੱਥੇ ਰੋਟੀ ਟੋਕ ਕਰਦੇ ਨੂੰ ਕੀ ਚਬੂਤਰ ਕੀ ਕਹੀਦਾ, ਉਹ ਚੁੱਲਾ ਚੌਂਤਰਾ ਚੁੱਲਾ ਚੌਂਤਰਾ, ਉੱਥੇ ਮੁਸਲਮਾਨਾਂ ਦਾ ਕੋਈ ਬੱਚਾ ਚਲ ਜਾਂਦਾ ਸੀ ਤੇ ਉਹ ਹਿੰਦੂ ਉੱਥੇ ਚੜ੍ਹਨ ਨਹੀਂ ਦਿੰਦੇ। ਜੇ ਚੜ੍ਹ ਜਾਂਦਾ ਸੀ ਬੱਚਾ ਤੇ ਉਹਨੂੰ ਬਾਅਦ ਚ ਪੁੱਛਦੇ ਹਨ ਜੀ ਇਹ ਸਾਡਾ ਬਣ ਗਿਆ ਗਿਆ ਜਾਂ ਹੈ, ਐਵੇਂ ਦੀ ਗੱਲ ਸਹੀ ਹੈ? ਗੱਲ ਇਹ ਗੱਲ ਸਹੀ ਹੈ। ਅੱਛਾ ਅੱਛਾ, ਹਾਂ ਇਹ ਸਹੀ ਯਾਨੀ ਉਹ ਕਰਦੇ ਸਨ ਨਫ਼ਰਤ, ਸਾਰੇ ਨੇ ਕੁਛ ਨਾ ਕੁਛ ਵੀ ਕਰਦੇ ਹੋਣਗੇ ਉਹਨਾਂ ਦੇ ਨਫ਼ਰਤ ਕਰਦੇ। ਅੱਛਾ ਅੱਛਾ, ਸਿੱਖਾਂ ਨਾਲ ਤਾਂ ਨਹੀਂ ਐਵੇਂ ਦਾ ਕੋਈ? ਸਿੱਖ ਵੀ ਕਰਦੇ ਹਨ ਭਲਾ? ਸਿੱਖ ਵੀ ਕਰਦੇ ਹਨ, ਹਿੰਦੂ ਵੀ ਕਰਦੇ, ਨਫ਼ਰਤ ਕਰਦੇ ਹੈ। ਮੁਸਲਮਾਨ ਜਿਹੜੇ ਉਹਨਾਂ ਦੀ ਨਫ਼ਰਤ ਕਰਦੇ। ਅੱਛਾ ਅੱਛਾ ਬਾਬਾ ਜੀ, ਫਿਰ ਜਦੋਂ ਨਿਕਲੇ ਨੇ, ਵੰਡ ਦਾ ਟਾਈਮ ਆ ਗਿਆ 47 ਦਾ, ਜਦੋਂ ਇੱਧਰੋਂ ਜਾਣਾ ਸੀ ਸਿੱਖਾਂ ਨੇ, ਉਦੋਂ ਮੁਸਲਮਾਨ ਆਉਣਾ ਸੀ, ਉਹ ਥੋੜੀ ਕਹਾਣੀ ਸੁਣਾਓ ਫਿਰ, ਕਿਵੇਂ ਪਿੰਡ ਵਾਲੇ ਨਿਕਲੇ, ਕੋਈ ਵੱਢ ਟੁੱਕ ਹੋਈ, ਰਮਾਨ ਨਾਲ ਨਿਕਲੇ, ਕਿਵੇਂ ਕੁਝ ਨਿਕਲੇ, ਕਿਵੇਂ ਕਰਕੇ ਨਿਕਲਿਆ ਜੇ ਤੁਹਾਨੂੰ ਯਾਦ ਹੋਵੇ? ਪਹਿਲੇ ਆਪਣਾ ਸੱਚੇ ਸੌਦੇ ਕੈਂਪ ਲੱਗਾ ਸੀ ਉਹਨਾਂ ਦਾ, ਸਿੱਖਾਂ ਦਾ ਤੇ ਹਿੰਦੂਆਂ ਦਾ। ਪਿੰਡਾਂ ਵਿੱਚੋਂ ਇੱਥੇ ਆਉਂਦੇ ਹਨ, ਇਹ ਤੋਂ ਫਿਰ ਸਰਕਾਰੀ ਆਦਮੀ ਫੌਜ ਦੇ ਜਾਂ ਪੁਲਿਸ ਵਾਲੇ ਜਿਹੜੇ ਨਾ ਉਹ ਲੈ ਕੇ ਤੇ ਫਿਰ ਲਾਹੌਰ ਦੇ ਲਾਹੌਰ ਗਾਂਠ ਪਾ ਦਿੰਦੇ, ਆਰਾਮ ਨਾਲ ਜਾ ਰਹੇ। ਨਹੀਂ, ਜਦੋਂ ਪਿੰਡੋਂ ਨਿਕਲੇ, ਮੈਂ ਪਿੰਡ ਦੀ ਗੱਲ ਕਰਨਾ, ਜਦੋਂ ਪਿੰਡੋਂ ਨਿਕਲਣਾ ਸੀ ਉਦੋਂ ਤਾਂ ਨਹੀਂ ਅੱਗਾ ਉੱਪਰ ਲੱਗੀ ਮਸਜਿਦ, ਉਹਨਾਂ ਨੇ ਕੋਈ ਨੁਕਸਾਨ ਮੁਸਲਮਾਨਾਂ ਕੀਤਾ ਹੋਏ ਜਾਂ ਪਿੰਡ ਵਾਲੇ ਮੁਸਲਮਾਨ ਉਹਨਾਂ ਦਾ ਕੀਤਾ ਹੋਏ, ਮਸਜਿਦਾਂ ਨੂੰ ਗੁਰਦੁਆਰਿਆਂ ਨੂੰ ਅੱਗ ਲੱਗੀ ਜਾਂ ਘਰਾਂ ਨੂੰ ਅੱਗ ਲੱਗੀ, ਨਵੇਂ ਦਾ ਵਾਕਿਆ ਕੋਈ? ਨਹੀਂ, ਕੋਈ ਨਹੀਂ, ਅੱਗ ਨਹੀਂ, ਅਮਨ ਮਾਨ ਨਾਲ ਨਿਕਲੇ, ਅੱਗ ਨਹੀਂ ਲੱਗੀ, ਅਮਨੋ ਮਾਨ ਨਿਕਲੇ ਆ। ਵੱਢ ਟੁੱਕ ਉਸ ਵੇਲੇ ਹੋਈ ਸੀ ਜਿਸ ਵੇਲੇ ਇੰਡੀਆ ਦੇ ਵਿੱਚੋਂ ਨਾ ਉਹਨਾਂ ਨੇ ਪਹਿਲੇ ਇਹ ਕੰਮ ਕੀਤਾ ਸੀ, ਜਵਾਨਾਂ ਕੁੜੀਆਂ ਖੋਹ ਲਈਆਂ ਤੇ ਕਾਫਲਾ ਜਾਂਦਾ ਨਾ ਮੁਸਲਮਾਨਾਂ ਦਾ, ਹਰ ਕੋਈ ਆਪਣੇ ਘਰੋਂ ਲੈ ਕੇ ਤੁਰਦਾ, ਜੋ ਕੁਝ ਉਹਨਾਂ ਕੋਲ ਚੁੱਕਿਆ ਗਿਆ ਉਹ ਖੋਹ ਲੈਣਾ। ਜੇ ਸੋਹਣੀ ਕੁੜੀ, ਜਵਾਨ ਕੁੜੀ, ਉਹ ਲੈ ਗਏ, ਖੋ ਕੇ ਲੈ ਜਾਣੀ, ਖੋ ਕੇ ਲੈ ਜਾਣੀ। ਉਹਨੂੰ ਫਿਰ ਵੱਢ ਚੁੱਕ ਹੁੰਦੀ ਸੀ, ਇਹਦੀ ਧੀ ਭੈਣ ਲੈ ਕੇ ਬਹੁ ਫੜ ਕੇ ਲੈ ਕੇ ਜਾਂਦਾ, ਉਹ ਜਾਂ ਮਾਰ ਦਿੰਦਾ ਸੀ ਜਾਂ ਮਰ ਜਾਂਦਾ ਸੀ। ਉਹ ਲੜਾਈ ਹੋਈ, ਉਧਰ ਸ਼ੁਰੂ ਹੋਈ ਸੀ, ਫਿਰ ਇੱਧਰ ਵੀ ਸ਼ੁਰੂ ਹੋ ਗਈ। ਇੱਧਰ ਕਿਵੇਂ ਹੋਈ? ਜਦੋਂ ਉਧਰੋਂ ਜਿਹੜੇ ਆਉਂਦੇ ਸਨ ਵਿਚਾਰੇ ਆਂਦਰ ਹੁੰਦੇ ਨੇ, ਸਾਡੇ ਧੀਆਂ ਖੋਲੀਆਂ ਦੇ, ਤੇ ਇੱਧਰ ਦੇ ਜਿਹੜੇ ਫਿਰ ਇੱਧਰ ਸ਼ੁਰੂ ਹੋ ਗਈ। ਇਹਦੇ ਵਸਨੀਕ ਨੇ ਇੱਧਰ ਇੱਕ ਸੀ ਵੱਢ ਚੁੱਕ ਸ਼ੁਰੂ ਹੋ ਗਈ ਸੀ। ਬਾਕੀ ਇਹ ਧੀ ਭੈਣ ਨੂੰ ਹੱਥ ਨਹੀਂ ਲਾਉਂਦੇ ਮੁਸਲਮਾਨ, ਨਾ ਧੀ ਭੈਣ ਦੀ ਹੱਥ ਨਹੀਂ ਲਾਉਂਦੇ, ਉਹ ਬੇਗੈਰਤ ਲਾਉਂਦੇ।
ਲੈ ਗਏ ਸਨ। ਅਜੂਬ ਨੇ, ਅਜੂਬ ਦਾ ਬੋਕਿਆ ਉਧਰੋਂ ਬੱਚਿਆਂ ਵਾਲੀਆਂ ਮੁਸਲਮਾਨਾਂ ਦੀਆਂ ਜਿਹੜੀਆਂ ਉਹਨਾਂ ਨੇ ਖੋਈਆਂ ਸਨ ਉਹਨਾਂ ਦੇ ਬੱਚੇ ਹੋ ਗਏ ਸਨ, ਇਹ ਤੁਸੀਂ ਕਹਿ ਰਹੇ ਨਾ ਹਾਂ ਕਿ ਬੱਚੇ ਵੀ ਜੰਮ ਲਿਆ ਸਿੱਖਾਂ ਦੇ ਉਹਨਾਂ ਨੇ ਜਦੋਂ ਫਿਰ ਬੱਚੇ ਆਏ ਨੇ ਇੱਧਰ ਸਾਡੇ ਬੜੇ ਅੱਖਾਂ ਵੇਖਣ ਦੇ ਵਿੱਚ ਆਏ ਨੇ, ਸਾਡੇ ਪਿੰਡ ਚ ਆਏ ਨੇ। ਹੂੰ ਜਿਹੜੇ ਧੀਆਂ ਉਧਰ ਰਹਿ ਗਈਆਂ ਸੀ ਇਹ ਸੀ ਕਮਿਆਰਾ ਦੀ ਆਈ ਸੀ ਉਧਰੋਂ ਬੇਟੇ ਸੀ ਹੁਣ। ਤੇ ਇੱਕ ਆਪਣਾ ਗੁਜਰਾਂ ਦੀ ਆਈ ਯੂਬ ਦੇ ਦੌਰ ਚ ਅੱਜ ਉਹਦੇ ਨਾਲ ਜਦੋਂ ਨਾ ਇਹਨੇ ਵਾਅਦਾ ਕੀਤਾ ਸੀ ਉਹਨਾਂ ਨਾਲ ਜਿਹੜੇ ਇਧਰੋਂ ਗਈਆਂ ਜਿਹੜੇ ਰਹਿ ਗਈਆਂ ਉਹ ਉਧਰ ਜਾਣ ਤੋਂ ਉਧਰ। ਹਾਂ ਹੂੰ ਨਾ ਇਧਰ ਇਹਨਾਂ ਇੱਕ ਵੀ ਨਹੀਂ ਫੜੀ, ਇਹ ਮੁਸਲਮਾਨ ਸਨ। ਉਧਰ ਵਾਲੇ ਕਹਿੰਦੇ ਨੇ ਕਿ ਰਹਿ ਗਈਆਂ ਹਨ ਇਧਰੋਂ ਸਾਡੇ ਵੀ ਕਈ ਉਹ ਉਧਰੋਂ ਇਹ ਮੁਸਲਮਾਨਾਂ ਦੀ ਉਹਨਾਂ ਨੇ ਇਸ ਸਾਲ ਲੁੱਟੀਆਂ ਨੇ ਤੇ ਬਾਕੀ ਇਹ ਇੱਧਰ ਨੇ। ਇਹ ਤਾਂ ਸਾਡੇ ਪਿੰਡ ਚ 2 ਘਰ ਹੈਗੇ ਆ, ਉਹ ਸਿੱਖ ਸਨ। ਉਹ ਉਦੋਂ ਹੀ ਕਲਮਾ ਪੜ੍ਹ ਕੇ ਮੁਸਲਮਾਨ ਹੋ ਕੇ ਆਪਣੇ ਘਰ ਹੀ ਬੈਠੇ ਰਹੇ, ਆਪਣੇ ਡੇਰਿਆਂ ਤੇ ਬੈਠੇ ਰਹੇ। ਉਹਨਾਂ ਕਿਹਾ ਅਸੀਂ ਮੁਸਲਮਾਨ ਹੋ ਗਏ, ਅਸੀਂ ਮੁਸਲਮਾਨਾਂ ਵਾਲੀ ਸਾਡਾ। ਉਹ ਗਏ ਨਹੀਂ ਗਏ? ਉਹ ਗਏ ਨਹੀਂ ਗਏ, ਇਹਦੇ ਵੀ ਉਹਨਾਂ ਦੀ ਨਸਲ ਇਹਦੀ ਵੀ ਹੈਗੀ। ਅੱਛਾ ਅੱਛਾ। ਹਾਂ ਉਹਨਾਂ ਦਾ ਕੀ ਸਾ ਨਾਮ ਉਹਨਾਂ ਜਿਹੜੇ ਸਿੱਖੋ ਮੁਸਲਮਾਨ ਹੋ ਗਏ? ਹਾਂਜੀ ਕੀ ਸਾ ਨਾਮ ਉਹਨਾਂ ਦੇ ਜਿਹੜੇ ਸਿੱਖੋ ਮੁਸਲਮਾਨ ਹੋ ਗਏ ਸਨ? ਕਿਵੇਂ ਜਿਹੜੇ ਸਿੱਖੋ ਮੁਸਲਮਾਨ ਹੋਏ ਸਨ ਉਹਨਾਂ ਦਾ ਨਾਮ ਕੀ ਸਨ? ਪੁੱਤਰੇ ਨਾ ਚਿਰ ਬਣਾਉਂਦੇ ਚ। ਅੱਛਾ ਸਹੀ ਸਹੀ। ਬਾਬਾ ਜੀ ਬਾਅਦ 47 ਤੋਂ ਬਾਅਦ ਕੁਛ ਸਿੱਖ ਆਂਦੇ ਵੀ ਰਹੇ ਆਪਣਾ ਪਿੰਡ ਪੁੰਡ ਵੇਖਣ ਵਾਸਤੇ? ਕੋਇਆ ਪਿੰਡ? ਜਿਵੇਂ ਆ ਪਾਸਪੋਰਟ ਬਣਾ ਕੇ ਨਾ ਕੋਈ ਕਿਤੇ ਆਉਂਦਾ ਸੀ ਜਦੋਂ ਕਿਸੇ ਦਾ ਕੋਈ ਜਿਹੜੇ ਸਿੱਖੋ ਮੁਸਲਮਾਨ ਹੋ ਕੇ ਰਹਿ ਗਏ ਸਨ ਉਹਨਾਂ ਦੇ ਰਿਸ਼ਤੇਦਾਰ ਤੇ ਆਏ ਹੋਣਗੇ ਉਹਨਾਂ ਨੂੰ ਮਿਲਣ? ਨਹੀਂ ਹਾਂ ਰਿਸ਼ਤੇਦਾਰ ਦਾ ਮੈਨੂੰ ਨਹੀਂ ਪਤਾ ਆਇਆ ਨਹੀਂ ਕਿ ਨਹੀਂ। ਉਹਨਾਂ ਦੀਆਂ ਫਿਰ ਇਧਰ ਹੀ ਬੱਚੇ ਵਿਆਹੇ ਨੇ ਤੇ ਇਧਰ ਹੀ ਮੁਸਲਮਾਨ ਜੋ ਹਾਂ ਸਹੀ। ਬਾਬਾ ਜੀ ਟਾਈਮ ਉਹ ਕਦੀ ਚੇਤਾ ਨਹੀਂ ਆਇਆ 47 ਵਾਲਾ ਕੋਈ ਟਾਈਮ ਕਦੀ ਚੇਤਾ ਨਹੀਂ ਆਇਆ ਕਿ ਉਹ ਦੌਰ ਜਿਹੜਾ ਤੁਹਾਡਾ ਬਚਪਨ ਵਾਲਾ? ਜਦੋਂ ਛੁੱਟੀਆਂ ਵਿੱਚ ਵੀ ਜਿਸ ਆਉਂਦਾ ਵੀ ਏਦਾਂ ਹੁੰਦਾ ਸੀ ਤੇ ਏਦਾਂ ਹੁੰਦਾ ਸੀ ਤੇ ਏਦਾਂ ਹੁੰਦਾ ਸੀ ਤੇ ਏਦਾਂ ਛੁੱਟੀਆਂ ਵਿੱਚ ਵੀ ਹੁੰਦਾ। ਉਹ ਸਿੱਖਾਂ ਦੀਆਂ ਮੱਝਾਂ ਹਨ ਸਾਈ ਸਾਂਭਦੇ ਸਨ ਬਾਹਰ ਡੇਰੇ ਤੇ। ਘੋੜੀ ਰੱਖੀ ਸੀ ਉਹਨਾਂ ਨੇ, ਉਹ ਸਾਈਆਂ ਨੇ ਉਹ ਚੋ ਕੇ ਦੁੱਧ ਡਰਮ ਇੱਕ ਉਧਰ ਪਾ ਦੇਣਾ, ਇੱਕ ਉਧਰ ਪਾ ਦੇਣਾ, ਮੈਨੂੰ ਚੁੱਕ ਕੇ ਪਾ ਦੇਣਾ। ਤੇ ਉਹ ਘੋੜੀ ਜਿਹੜੀ ਹੋਈ ਸੀ ਤੋੜੇ ਡੇਰੇ ਤੋਂ ਨਾ ਪਿੰਡ ਤੋੜ ਘਰ ਆ ਜਾਣਾ। ਉਹ ਸਿਗੜੀਆਂ ਨੇ ਮੈਨੂੰ ਥੱਲੇ ਲਾ ਲੈਣਾ, ਲਾ ਕੇ ਤੇ ਡਰਮ ਦੁੱਧ ਦੇ ਲੁੱਧ ਲੈਣੇ, ਧੋ ਧਾ ਕੇ ਫਿਰ ਪਾ ਦੇਣੇ। ਤੇ ਉਦੋਂ ਖੁਰਮੇ ਹੁੰਦੇ ਨਾ, ਖੁਰਮੇ ਖੰਡ ਦੇ, ਉਹ ਉਹਨਾਂ ਨੇ ਮੇਰੀ ਝੋਲੀ 'ਚ ਪਾ ਦੇਣੇ। ਮੈਂ ਉੱਤੇ ਬਹਿ ਕੇ ਨਾਲੇ ਖਾਂਦੇ ਆਉਣਾ, ਨਾਲੇ ਖਾਂਦੇ ਆਉਣਾ। ਘੋੜੀ ਤੇ ਹੋਈ ਆ ਤੋੜ ਫਿਰ ਵਾਪਸ ਡੇਰੇ ਚਲੇ ਜਾਣਾ। ਨਹੀਂ ਤੁਸੀਂ ਉਹਨਾਂ ਦਾ ਕਿਉਂ ਦੁੱਧ ਲੈ ਕੇ ਆਉਂਦੇ ਸਿੱਖਾਂ ਦਾ? ਹਾਂ ਤੁਸੀਂ ਸਿੱਖਾਂ ਦਾ ਦੁੱਧ ਕਿਉਂ ਲੈ ਕੇ ਆਉਂਦੇ? ਤੁਹਾਡੇ ਵੱਡੇ ਉਹਨਾਂ ਦੀ ਵਾਹੀ ਕਰਦੇ ਹਨ? ਹਾਂਜੀ ਬਾਈ ਪਹਿਲੀ ਮੰਨਦੇ ਹਨ? ਕਿਹੜੇ ਸਿੱਖ ਦੀ ਮੰਨਦੇ ਹਨ? ਉਹ ਤਾਂ ਮੇਰੇ ਕੁਤਬ ਸਿੰਘ ਸੀ ਉਹਦਾ ਨਾਮ? ਅੱਛਾ ਅੱਛਾ, ਉਹਨਾਂ ਦੀ ਵਾਹੀ ਕਰਦੇ ਪਹਿਲੀ, ਯਾਨੀ ਹਿੱਸੇ ਦੇ ਮੰਨਦੇ ਹੋਣਗੇ ਨਾ? ਉਹ ਹਿੱਸਾ ਕੋਈ ਨਹੀਂ ਸੀ ਅੱਛਾ ਅੱਛਾ। ਪੱਠੇ ਜਿੰਨੇ ਬਾਂ ਕੋ ਪੱਠਿਆਂ ਦੀ ਵੰਡ ਹੋ ਗਈ ਸੀ, ਨਾ ਲੈਣਾ ਨਾ ਦੇਣਾ। ਕਣਕ ਦੀ ਵੰਡ ਹੋ ਗਈ ਜਾਂ ਕੋਈ ਝੋਨਾ ਚੱਲਣਾ ਹੋਣਾ, ਉਹਦੀ ਥੋੜੀ ਬਹੁਤੀ ਵੰਡ ਚੌਥਾ ਪੰਜਵਾਂ ਹਿੱਸਾ ਹੁੰਦਾ ਸੀ। ਥੋੜਾ ਬਹੁਤਾ ਹਿਸਾਬ ਕੋਈ ਨਹੀਂ ਕਰਦੇ ਸਰਦਾਰ? ਨਾ ਕੋਈ ਮਸਲਾ ਨਹੀਂ? ਕੋਈ ਨਹੀਂ। ਉੱਥੇ ਮੱਝਾਂ ਰੱਖੀਆਂ ਹੁੰਦੀਆਂ ਨੇ? ਉੱਥੇ ਮੱਝਾਂ ਹੁੰਦੀਆਂ। ਅੱਛਾ, ਉਹਨਾਂ ਦੀਆਂ ਮੱਝਾਂ ਫਿਰ ਤੁਸੀਂ ਫਿਰ ਰੱਖੀਆਂ ਹੋਣਗੀਆਂ ਵਿੱਚ ਮੱਝਾਂ? ਆਹੋ ਤੇ ਸਾਡੇ ਪਿਓਾਂ ਵੀ ਰੱਖੀਆਂ। ਅੱਛੇ ਪੱਠੇ ਤੇ ਪਾ ਲੈਣੇ ਉਹਨਾਂ ਦੇ ਵੀ ਆਪਣਿਆਂ ਨੂੰ? ਅੱਛਾ ਅੱਛਾ, ਸਾਡੇ ਵੀ ਵੱਡਿਆਂ ਨੇ ਰੱਖੀਆਂ ਹੀ ਸਨ। ਅਬ ਸਕੂਲੇ ਜਾਣਾ ਹੁੰਦਾ ਹੈ ਉਦੋਂ ਕੋਈ ਨਾ ਤੇ ਬਾਅਦ ਸਕੂਲੇ ਪੈ ਨਹੀਂ, ਉਦੋਂ ਮੈਂ ਸਕੂਲ ਗਿਆ ਹੀ ਨਹੀਂ। ਗਏ ਨਹੀਂ ਕਿ ਸਕੂਲ? ਉਦੋਂ ਜਿਸਲੇ 2 ਸਾਲ ਹੋ ਗਏ ਨਾ ਆਏ, ਉਧਰ ਉਧਰੀ ਦੁਨੀਆ ਆਈ ਗਈ ਤੇ ਬਹਿ ਗਏ। ਉਹ 3 ਸਾਲ ਲਾ ਜਾਂ 2.5 ਲਾ ਮੇਰਾ ਵਾਲ ਸਭ ਫੌਤ ਹੋ ਗਿਆ। ਅੱਛਾ ਅੱਛਾ।
ਤੇ ਮੈਂ ਹੀ ਉਦੋਂ ਵੱਡਾ ਸਾਂ ਮੈਂ ਤੇ ਕੰਮ ਹੀ ਕਰੀ ਲੱਗ ਗਏ ਤੁਸੀਂ ਕਰਨ? ਨਹੀਂ ਕੰਮ ਤੋਂ ਉਦੋਂ ਕੀ ਕਰਨਾ ਸੀ ਆਹੋ ਇਹ ਹੋਈ ਜ਼ਿਮੀਂਦਾਰ ਵਗੈਰਾ ਜੋ ਵੀ ਆਪਣਾ ਕੰਮ ਕਰ ਤੇ ਉਦੋਂ ਫਿਰ ਮੈਨੂੰ ਕਿੰਨੇ ਪਾਉਣਾ ਸੀ ਨਾਲੇ ਉਦੋਂ ਸਕੂਲ ਦੇ ਕੋਈ ਨਹੀਂ ਸਾਡੇ ਤੇ ਹੂੰ ਥੋੜੀ ਪੜ੍ਹਾਈ ਦੀ ਗੱਲ ਹੋ ਰਹੀ ਸੀ ਹੂੰ ਜਦ ਥੋੜਾ ਪਤਾ ਲੱਗਾ ਫਿਰ ਕੁਰਾਨ ਸ਼ਰੀਫ ਉਹ ਪੜਿਆ ਨਾਜ਼ਰਾ ਪੜਿਆ ਹੁਣ ਵੀ ਪੜੀ ਦਾ ਥੋੜਾ ਮਾਸ਼ਾਅੱਲਾ। ਅੱਛਾ ਬਾਬਾ ਜੀ ਆਖਰ ਦੇ ਮੈਂ 2 ਮਿੰਟ ਤੁਹਾਨੂੰ ਹੋਰ ਪੁੱਛਾਂਗਾ ਗੱਲ ਕਿ ਤੁਸੀਂ ਦੱਸਿਆ ਤੁਸੀਂ ਵੀ ਹੋਰ ਵੀ ਅਕਸਰ ਬਜ਼ੁਰਗਾਂ ਦੇ ਇੰਟਰਵਿਊ ਕੀਤੇ ਨੇ ਹਾਂ ਅਕਸਰ ਬਜ਼ੁਰਗਾਂ ਦਾ ਇੰਟਰਵਿਊ ਕਰਨੇ ਨਾ ਗੱਲਾਂ ਕਰੀਆਂ ਜਿਹੜੀਆਂ ਜਿਵੇਂ ਤੁਸੀਂ ਵੀ ਦੱਸਿਆ ਕਿ ਸਿੱਖਾਂ ਦੇ ਮੁਸਲਮਾਨਾਂ ਦੀ ਰਹਿਣ ਸਹਿਣ ਰਹਿਤਲ ਬੈਤਲ ਵਰਤੋਂ ਭਾਜੀ ਬੜਾ ਪਿਆਰ ਸੀ ਮੁਹੱਬਤ ਸੀ ਹਾਂਜੀ ਤੇ ਇਹ ਵੱਡੇ ਟੋਕੇ ਨਹੀਂ ਕਿਉਂ ਹੋਏ ਸੀ ਇੱਧਰ ਵੀ ਬਹੁਤ ਜ਼ਿਆਦਾ ਜਿਹੜੇ ਬੜੀਚੇ ਉੱਧਰ ਵੀ ਇਹ ਤੁਸੀਂ ਕੀ ਸਮਝਦੇ ਕਿਵੇਂ ਹੋ ਗਿਆ ਇਹ ਨਾਮ ਉਹ ਜਿਹੜਾ ਪੜਿਆ ਵਾਲਾ ਹੈ ਨਾ ਹੂੰ ਕੋਰ ਸੌਂਦਾ ਬੰਦ ਹੋ ਕੇ ਇਹ ਪਿੰਡ ਸਿੱਖਾਂ ਦੇ ਹੂੰ ਇਧਰ 12 ਪਿੰਡ ਸਾਣਾ ਪੱਟੀਆਂ ਦੇ ਹੂੰ ਉਧਰ ਕੋਈ ਸਿੱਖ ਕੋਈ ਹਿੰਦੂ ਬੋਲੀ ਸੀ ਸਰ ਮੁਸਲਮਾਨ ਸਨ ਉਹ ਮੁਸਲਮਾਨ ਹੂੰ ਤੇ ਜਿਸ ਵੇਲੇ ਉਧਰੋਂ ਵੱਢ ਟੁੱਕ ਸ਼ੁਰੂ ਹੋਈ ਨਾ ਉਹ ਜਿਹੜੇ ਹਨ ਨਾ ਮੁਸਲਮਾਨ ਹੂੰ ਪੱਟੀ ਹੂੰ ਉਹ ਇੱਧਰ ਆਣ ਕੇ ਤੇ ਕਰਦੇ ਉਹ ਜਿਹੜੇ ਇਕੱਠੇ ਵਸਦੇ ਰਹੇ ਹੂੰ ਪਿਆਰ ਮੁਹੱਬਤ ਆ ਉਹਨਾਂ ਦਾ ਨੁਕਸਾਨ ਉਹ ਨਹੀਂ ਸਾਡਾ ਪਸੰਦ ਲੱਗਦੇ ਹੂੰ ਹਾਂ ਜਾਂ ਐਸ ਪਿੰਡ ਦੇ ਜਿਹੜੇ ਬੇਵਾਕਬਾਜ਼ ਵੀ ਨੇ ਏਦਾਂ ਕਰਕੇ ਹੂੰ ਉਹ ਜਿਹੜੇ ਯਾਨੀ ਪਿੰਡ ਦੇ ਨੁਕਸਾਨ ਨਹੀਂ ਹੈ ਕਰਦੇ ਨਹੀਂ ਦੂਰੋਂ ਲੁੱਟਰ ਪਟਣ ਨਾਲ ਇੱਕ ਦੂਸਰੇ ਨੂੰ ਹਾਂਜੀ ਦੋਰੇ ਕਰਦੇ ਚਲੋ ਜੀ ਬਾਬਾ ਜੀ ਬੜੀ ਮਿਹਰਬਾਨੀ ਤੁਹਾਡੀ ਤੁਸੀਂ ਸਾਨੂੰ ਕੋਈ ਸਾਂਝ ਦੀਆਂ ਗੱਲਾਂ ਜੀ ਸੁਣਾਈਆਂ 47 ਵਾਲੀ ਜਿਹੜੀ ਸਾਡੇ ਵੇਖਣ ਵਾਲਿਆਂ ਨੂੰ ਗੱਲਾਂ ਜਿਹੜੀ ਦੱਸੀ ਇਸ ਵਾਸਤੇ ਤੁਹਾਡੀ ਬੜੀ ਅਸੀਂ ਮਸ਼ਕੂਰ ਹਾਂ ਜੀ ਮਿਹਰਬਾਨੀ ਤੁਹਾਡੀ ਤੁਸੀਂ ਇੰਨਾ ਟਾਈਮ ਕਰਨਾ ਬੈਠੇ ਉਹਨਾਂ ਦੇ ਸਾਰੇ ਤੁਸੀਂ ਬਜ਼ੁਰਗਾਂ ਜਿਹੜੀ ਗੱਲ 47 ਵਾਲੀ ਜਿਹੜੀ ਸੁਣੀ ਤੁਹਾਡੀ ਕੀ ਰਾਏ ਆਪਣੀ ਰਾਏ ਦਾ ਇਜ਼ਹਾਰ ਲਾਜ਼ਮਨ ਕਰਦੇ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮਨ ਕਰਿਆ ਕਰੋ ਤਾਂ ਕਿ ਜ਼ਿਆਦਾ ਲੋਕਾਂ ਨੂੰ ਵੀਡੀਓ ਜਾਏ ਤੇ ਉਹ ਵੇਖ ਸਕਣ ਕਿ ਕਿਵੇਂ ਉਦੋਂ ਵਸਦੇ ਸਨ ਕਿਵੇਂ ਦਾ ਪਿਆਰ ਮੁਹੱਬਤ ਸੀ ਸਾਰੇ ਧਰਮਾਂ ਦਾ ਤੇ ਫਿਰ ਕੀ ਬਣਿਆ ਕਿ ਕਿਉਂ ਇੰਨੀ ਵਾਰ ਤੋਂ ਕੋਈ ਧੀਆਂ ਭੈਣਾਂ ਜਿਹੜੀਆਂ ਤੋਂ ਉੱਧਰ ਰਹਿ ਗਈਆਂ ਜਿਹੜੀ ਬਾਅਦ ਚ ਆਉਂਦੀਆਂ ਰਹੀਆਂ ਤੇ ਉਹਨਾਂ ਦੇ ਬੱਚੇ ਵੀ ਜਿਹੜੇ ਫਿਰ ਜਣੇ ਵਾਪਸ ਹੋਏ ਬੱਚੇ ਸਮੇਤ ਉਹ ਕੀ ਬਣਿਆ ਸਾਰਾ ਕੁਝ ਜਿਹੜਾ ਹੈ ਤੁਸੀਂ ਜਿਹੜੀ ਗੱਲਾਂ ਜੀ ਸੁਣਦੇ ਰਹਿੰਦੇ ਜੀ ਲਾਹੌਰ ਕੰਨ ਬਣਾਇਆ ਸੀ ਤੇ ਬਾਕੀ ਮਿਲਨੇ ਆ ਹੋਰ ਕਿਸੇ ਨਵੀਂ ਵੀਡੀਓ ਨਾਲ ਉਦੋਂ ਤੱਕ ਸੁਣਦੇ ਹੋ ਇਜਾਜ਼ਤ ਰੱਬ ਰੱਖੋ ਜੀ।